अस्सलाम वालेकुम, सत श्री अकाल दोस्तों। ठंड बहुत ज़्यादा पै रही है, हल्की हल्की बारिश भी लगी हुई है। सारे दोस्तों ਨੂੰ ਸਾਰਿਆਂ ਤੋਂ ਪਹਿਲੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਨਾਲ ਹੀ ਫਿਰ ਮੈਂ ਇਹ ਜਿਹੜਾ ਵੀਡੀਓ ਕਲਿੱਪ ਹੈ ਬਣਾਉਣ ਦਾ ਮਕਸਦ ਦੱਸਦਾ ਕਿ ਸਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਲਤਫਹਿਮੀ ਹੈ ਕਿ ਲੋਹੜੀ ਜਿਹੜਾ ਹੈ ਇਹ ਸ਼ਾਇਦ ਸਿੱਖਾਂ ਦਾ ਤਿਉਹਾਰ ਹੈ ਜਾਂ ਹਿੰਦੂਆਂ ਦਾ ਤਿਉਹਾਰ ਹੈ। ਇੱਦਾਂ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਪੰਜਾਬੀਆਂ ਦਾ ਖਾਲਸ ਤਿਉਹਾਰ ਹੈ, ਲੇਕਿਨ ਮਾਫੀ ਦੇ ਨਾਲ ਜਿਹੜਾ ਸਾਡਾ ਲਹਿੰਦਾ ਪੰਜਾਬ ਹੈ इधर इस गलतफहमी ਨੂੰ इतना ज़्यादा मजबूत किया गया, इतना ज़्यादा इसनू यही मन्निया गया कि सिखां दा त्यौहार है। और कभी भी इत्थे बहुत घट सुनने विच आउंदा है कि इत्थे किधरे मनाई गई होवे, सिवाय सिखां कुछ सिख दोस्तां या हिंदू दोस्तां तो इलावा मुसलमान दोस्त जिहड़े ने बड़े घट हैं ने जिहड़े इनू मनाउंदे सन या मनाउंदे ने। हुण हौली हौली जिस तरह जानकारी दोस्तां नू हो रही है उस तरह लोग मना भी रहे हैं। ये खालस पंजाबी त्यौहार है और इहदी हिस्टरी जिहड़ी है इहदी वो दुल्ला भट्टी दे नाल जुड़ी हुई है। दुल्ला भट्टी पिंडी भट्टियां दा शेर पुत्तर सी इस धरती दा पंजाब दा। और दुल्ला भट्टी जिहड़ा है वो जिस तरह सारे दोस्तों नू पता है, कुछ दोस्त उहनू रॉबिन हुड दा नाम ही दिंदे ने, लेकिन रॉबिन हुड जिहड़ा सी वो जगीरदारां नू लुੱਟਦਾ ਹੁੰਦਾ ਸੀ और गरीबां दे विच वंड दिंदा सी, जो भी चीज़ लुੱਟ लैंदा सी। इस तरह नहीं है। रॉबिन हुड एक छोटा किरदार है, दुल्ला भट्टी बहुत वड्डा किरदार है। दुल्ला भट्टी दा जिहड़ी टक्कर सी वो मुगलों के नाल सी। उस वक्त का जिहड़ा अकबर बादशाह मजबूत तरीन बादशाह सी उहदे नाल उहदी टक्कर सी। फिर किस तरह रॉबिन हुड या दुल्ला भट्टी नू कंपेयर किया जा सकता है, कंपैरिजन किया जा सकता है। खैर उत्थे एक पिंड सी जिहदी कुड़ियां सन दो, सुंदरी मुंदरी, या फिर एक ही कुड़ी सी जिन्हों सुंदर मुंदरीए मुंदरी जिहदा नां सी। जिस टाइम उहदे वालिद साहब की वफात हुई सी और गरीब खानदान तो सी, लेकिन बहुत सोहनी सी। जिस वेले जवान हुई तो उत्थे दा जिहड़ा जगीरदार सी मुकामी, उन्हें बड़ी माड़ी नज़र रखी हुई सी उहदे उत्ते। आम तौर पर इस तरह हुंदा है कि जिहड़े जगीरदार वगैरह हुंदे ने गरीबां दी इज्जत नूं अपनी इज्जत नहीं समझते वो लोग। उन्हें उसनूं अगवा करने की प्लैनिंग की और जिस वेले ਉਹਦਾ ਜਿਹੜਾ ਚਾਚਾ ਸੀ ਉਹ ਉਹਨੂੰ ਪਾਲ ਰਿਹਾ ਸੀ, ਕਿਉਂਕਿ ਵਾਲਿਦ ਸਾਹਿਬ ਦੀ ਉਹਦੇ ਵਾਲਿਦ ਸਾਹਿਬ ਦੀ ਤੇ ਵਫਾਤ ਹੋਈ ਸੀ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਲਾ ਭੱਟੀ ਨੂੰ ਉਹਨਾਂ ਨੇ ਇਤਲਾਹ ਕੀਤੀ। ਦੁੱਲਾ ਭੱਟੀ ਨੇ ਉਸ ਜਿਹੜਾ ਜਗੀਰਦਾਰ ਸੀ ਉਹਨੂੰ ਲਿੱਤਰ ਛਿੱਤਰ ਵੀ ਮਾਰੇ ਚੰਗੀ ਤਰ੍ਹਾਂ, ਔਰ ਫਿਰ ਉਸ ਬੱਚੀ ਦਾ ਆਪ ਖੁਦ ਵਿਆਹ ਕਰਵਾਇਆ। ਕਿਉਂਕਿ ਦੁੱਲਾ ਭੱਟੀ ਜਿਹੜਾ ਸੀ ਮੁਗਲਾਂ ਦੇ ਨਾਲ ਉਹਦਾ ਰੋਲਾ ਸੀ, ਉਹਨਾਂ ਦੇ ਨਾਲ ਲੜਾਈ ਸੀ। ਔਰ ਦੁੱਲਾ ਭੱਟੀ ਦਾ ਜਿਹੜਾ ਪਿਓ ਦਾਦਾ ਜਿਹੜਾ ਸੀ ਉਹ ਇਹਨਾਂ ਮੁਗਲਾਂ ਦੇ ਨਾਲ ਹੀ ਇਸੇ ਮੁਜ਼ਾਹਮਤ ਦੇ ਵਿੱਚ ਔਰ ਲੜਦੇ ਹੋਏ ਫਾਂਸੀ ਦੇ ਫੰਦੇ 'ਤੇ ਝੂਲ ਗਏ ਸਨ। ਲੇਕਿਨ ਜਿਹੜੇ ਉਹਨਾਂ ਦੇ ਅਸੂਲ ਸਨ ਉਹਨਾਂ ਤੋਂ ਪਿੱਛੇ ਨਹੀਂ ਹਟੇ, ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਹੜੇ ਮੁਗਲ ਬਾਦਸ਼ਾਹ ਨੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਔਰ ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਮੰਨ ਨਹੀਂ ਸਕਦੇ ਇਹਨਾਂ ਦੀ ਹਕੂਮਤ ਨੂੰ। ਔਰ ਇਸੇ ਦੇ ਵਿੱਚ ਇਸੇ ਕਰਕੇ ਉਹਦਾ ਪਿਓ ਦਾਦਾ ਜਿਹੜਾ ਸੀ ਉਹ ਫਾਂਸੀ ਚੜ੍ਹ ਗਏ। ਔਰ ਦੁੱਲਾ ਭੱਟੀ ਜਿਹੜਾ ਸੀ ਇਹਨੇ ਫਿਰ ਉੱਥੇ ਕਿਉਂਕਿ ਜੰਗਲ ਦੇ ਵਿੱਚ ਇਹਦਾ ਵਸੇਰਾ ਸੀ, ਉੱਥੇ ਹੀ ਇਹਨੇ ਆਪਣਾ ਡੇਰਾ ਵਗੈਰਾ ਬਣਾਇਆ ਹੋਇਆ ਸੀ। ਇਹੀ ਸਰਦੀਆਂ ਦੇ ਦਿਨ ਸਨ, ਪੋਹ ਦਾ ਮਹੀਨਾ ਸੀ, ਦੇਸੀ ਜਿਹੜਾ ਮਹੀਨਾ ਹੈ। ਔਰ ਉਹਨੇ ਬਹੁਤ ਸਾਰੀਆਂ ਲੱਕੜਾਂ ਵਗੈਰਾ ਇਕੱਠੀਆਂ ਕੀਤੀਆਂ। ਉਸ ਵੇਲੇ ਉਹਦੇ ਕੋਲ ਕੋਈ ਦਾਜ ਵਗੈਰਾ ਤੇ ਇਸ ਤਰ੍ਹਾਂ ਜਹੇਜ਼ ਵਗੈਰਾ ਨਹੀਂ ਸੀ ਜਿਹੜਾ ਉਸ ਬੱਚੀ ਨੂੰ ਪੇਸ਼ ਕੀਤਾ ਜਾਂਦਾ। ਔਰ ਉਹਨੇ ਫਿਰ ਜਿਤਨੀ ਇੱਕ ਉਹਦੀ ਹੈਸੀਅਤ ਉਸ ਵੇਲੇ ਸੀ, ਕਿਉਂਕਿ ਜਲਦੀ ਬਹੁਤ ਸੀ, ਕਿਉਂਕਿ ਉਹਨੂੰ ਇਸ ਤਰ੍ਹਾਂ ਛੱਡਿਆ ਨਹੀਂ ਜਾ ਸਕਦਾ ਸੀ। ਉਹ ਜਗੀਰਦਾਰ ਜਿਹੜਾ ਸੀ ਉਹ ਬੜਾ ਉਹਨੇ ਮਾੜੀ ਨਜ਼ਰ ਰੱਖੀ ਹੋਈ ਸੀ, ਉਹ ਫਿਰ ਦੁਬਾਰਾ ਵੀ ਅਟੈਕ ਕਰ ਸਕਦਾ ਸੀ, ਹਮਲਾ ਕਰ ਸਕਦਾ ਸੀ। ਉਸ ਵੇਲੇ ਉਹਨਾਂ ਨੇ ਹਿੰਦੂ ਮਜ਼ਹਬ ਦੇ ਮੁਤਾਬਕ ਉਸ ਬੱਚੀ ਨੂੰ ਆਪਣੀ ਬੇਟੀ ਬਣਾ ਕੇ ਉਹਦੀ ਹਿੰਦੂ ਮਜ਼ਹਬ ਦੇ ਮੁਤਾਬਕ ਜਿਸ ਤਰ੍ਹਾਂ ਵੀ ਉਹ ਸ਼ਾਦੀ ਵਗੈਰਾ ਕਰਦੇ ਨੇ ਉਹਦੀ ਸ਼ਾਦੀ ਕਰ ਦਿੱਤੀ। ਔਰ ਉੱਥੇ ਜਿਹੜਾ ਕੁਝ ਉਹਨਾਂ ਕੋਲ ਮੁਹੱਈਆ ਸੀ ਚੀਜ਼, ਜਿਹਦੇ ਵਿੱਚ ਕੋਈ ਗੁੜ ਸੀ, ਕੋਈ ਤਿਲ ਸਨ, ਉਹ ਉਹਨਾਂ ਨੇ ਜਿਹੜੇ ਤਵਾਜ਼ੋ ਕੀਤੀ, ਜਿਹੜੇ ਵੀ ਬਰਾਤੀ ਸਨ ਉਹਨਾਂ ਨੂੰ ਖਵਾਇਆ ਗਿਆ। ਲੱਕੜੀਆਂ ਜਿਹੜੀਆਂ ਸਨ ਉਹਨਾਂ ਨਾਲ ਅੱਗ ਬਾਲੀ ਗਈ ਉੱਥੇ। ਅਤੇ ਜਿਹੜੇ ਜਿਤਨੇ ਵੀ ਫਿਰ ਦੁੱਲਾ ਭੱਟੀ ਦਾ ਇਹ ਜਿਹੜੀ ਰਵਾਇਤ ਹੈ, ਇਸੇ ਰਵਾਇਤ ਨੂੰ ਜ਼ਿੰਦਾ ਕਰਦਿਆਂ ਹੋਇਆਂ ਫਿਰ ਲੋਕਾਂ ਨੇ ਇਹਨੂੰ ਬਕਾਇਦਾ ਤਿਉਹਾਰ ਦੇ ਤੌਰ 'ਤੇ ਮਨਾਉਣਾ ਸ਼ੁਰੂ ਕਰ ਦਿੱਤਾ। ਔਰ ਇਹਦੀ ਵਜ੍ਹਾ ਇਹ ਹੈ ਕਿ ਅਸੀਂ ਜਿਹੜੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਔਲਾਦ ਹੈ ਉਹ ਦੁੱਲਾ ਭੱਟੀ ਅਗਰ ਪੁੱਤਰ ਹੈ ਤਾਂ ਦੁੱਲਾ ਭੱਟੀ ਵਰਗਾ ਦਲੇਰ ਪੁੱਤਰ ਹੋਵੇ, ਗੈਰਤਮੰਦ ਪੁੱਤਰ ਹੋਵੇ, ਧੀਆਂ ਭੈਣਾਂ ਦੇ ਸਿਰ ਕੱਜਣ ਵਾਲਾ ਪੁੱਤਰ ਹੋਵੇ, ਉਹਨਾਂ ਦੇ ਉੱਤੇ ਚੁੰਨੀ ਰੱਖਣ ਵਾਲਾ ਪੁੱਤਰ ਹੋਵੇ, ਉਹ ਇੱਜ਼ਤਾਂ ਲੁੱਟਣ ਵਾਲਾ ਕੋਈ ਲੁਟੇਰਾ ਨਾ ਹੋਵੇ।
ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬੁਰੀ ਨਜ਼ਰ ਨਾਲ ਵੇਖਣ ਵਾਲਾ ਕੋਈ ਨਾ ਹੋਵੇ, ਇੰਜ ਦਾ ਪੁੱਤਰ ਨਾ ਹੋਵੇ। ਇਹੀ ਵਜ੍ਹਾ ਹੈ ਕਿ ਦੁੱਲਾ ਭੱਟੀ ਦਾ ਨਾਮ ਹੀ ਅੱਲਾਹ ਤਾਲਾ ਨੇ ਜ਼ਿੰਦਾ ਰੱਖਿਆ, ਰੱਬ ਸੱਚੇ ਨੇ ਜ਼ਿੰਦਾ ਰੱਖਿਆ। ਹੁਣ ਵੀ ਅਸੀਂ ਜਿਹੜੇ ਪੰਜਾਬੀ ਨੇ ਉਹ ਮਨਾਉਂਦੇ ਨੇ ਇਸ ਤਿਉਹਾਰ ਨੂੰ, ਲੇਕਿਨ ਅਫਸੋਸ ਕਰਕੇ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਨੇ ਉਹ ਇਸ ਤਿਉਹਾਰ ਨੂੰ ਬਹੁਤ ਘੱਟ ਲੈਵਲ 'ਤੇ ਮਨਾਉਂਦੇ ਨੇ। ਹਾਲਾਂਕਿ ਇਸ ਨੂੰ ਬਹੁਤ ਵੱਡੇ ਲੈਵਲ 'ਤੇ ਮਨਾਉਣ ਦੀ ਜ਼ਰੂਰਤ ਹੈ। ਔਰ ਇਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਪੰਜਾਬੀ ਜਿਹੜੀ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਤੁਹਾਡਾ ਜਿਹੜਾ ਕਲਚਰ ਹੈ, ਤੁਹਾਡੀ ਜਿਹੜੀ ਹਿਸਟਰੀ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਗੁਜ਼ਰੇ ਨੇ। ਅੱਜ ਰਾਜਾ ਅਹਿਮਦ ਖਰਲ ਦਾ ਨਾਂ ਕੋਈ ਨਹੀਂ ਜਾਣਦਾ, ਦੁੱਲਾ ਭੱਟੀ ਦਾ ਨਾਂ ਕੋਈ ਨਹੀਂ ਜਾਣਦਾ, ਸਰ ਗੰਗਾ ਰਾਮ ਦਾ ਨਾਂ ਜਿਹਨੇ ਲਾਹੌਰ ਬਣਾਇਆ, ਜਿਹਨੇ ਜਿਹੜਾ ਹੁਣ ਜਦੀਦ ਲਾਹੌਰ ਹੈ ਇਹਦੇ ਵਿੱਚ ਬੜੀ ਉਹਨਾਂ ਦੀ ਲੇਕਿਨ ਇਹ ਹੈ ਕਿ ਅਸੀਂ ਨਾਂ ਨਹੀਂ ਜਾਣਦੇ ਇਹਨਾਂ ਦੇ। ਰਣਜੀਤ ਸਿੰਘ ਬਾਰੇ ਲੋਕਾਂ ਨੂੰ ਨਹੀਂ ਪਤਾ, ਹਿਸਟਰੀ ਬਹੁਤ ਘੱਟ ਪਤਾ ਹੈ। ਜਾਂ ਫਿਰ ਹਰੀ ਸਿੰਘ ਨਲਵਾ ਬਾਰੇ ਹਿਸਟਰੀ ਬਹੁਤ ਘੱਟ ਪਤਾ ਹੈ। ਜਾਂ ਫਿਰ ਰਾਜਾ ਪੋਰਸ ਬਾਰੇ ਬਹੁਤ ਘੱਟ ਪਤਾ ਹੈ। ਇੱਥੇ ਟੈਕਸਲਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਵਾਲੇ ਚੰਦਰਗੁਪਤ ਮੌਰੀਆ ਦੇ ਬਾਰੇ ਸਾਨੂੰ ਨਹੀਂ ਦੱਸਿਆ ਜਾਂਦਾ। ਇੱਥੇ ਹੀ ਪੜ੍ਹਾਉਣ ਵਾਲੇ ਇੱਕ ਬਹੁਤ ਵੱਡੇ ਫਿਲਾਸਫਰ ਜਿਨ੍ਹਾਂ ਕਿਤਾਬਾਂ ਲਿਖੀਆਂ ਆਰਮੀ ਦੇ ਹਵਾਲੇ ਨਾਲ, ਮਈਸ਼ਤ ਦੇ ਹਵਾਲੇ ਨਾਲ, ਗੌਰਮੈਂਟ ਕਿੰਝ ਚਲਾਉਣੀ ਹੈ, ਚਾਣਕਿਆ ਜੀ, ਉਹਨਾਂ ਬਾਰੇ ਸਾਨੂੰ ਨਹੀਂ ਦੱਸਿਆ ਜਾਂਦਾ, ਸਾਨੂੰ ਨਹੀਂ ਪਤਾ। ਇਸੇ ਤਰ੍ਹਾਂ ਬਹੁਤ ਖੈਰ ਛੱਡ ਦਿਓ, ਇਹ ਕੋਈ ਜ਼ਿਆਦਾ ਤੋਂ ਅਰਸੇ ਪੁਰਾਣੀ ਗੱਲ ਨਹੀਂ। ਦੁੱਲਾ ਭੱਟੀ ਬਾਰੇ ਮੈਂ ਖੁਦ ਪਿੰਡੀ ਭੱਟੀਆਂ ਦਾ ਰਹਿਣ ਵਾਲਾ, ਉਹਨਾਂ ਬਾਰੇ ਵੀ ਸਾਨੂੰ ਨਹੀਂ ਦੱਸਿਆ ਜਾਂਦਾ। ਸਿਰਫ ਇੰਨਾ ਪਤਾ ਸੀ ਕਿ ਦੁੱਲਾ ਭੱਟੀ ਕੋਈ ਹੈ ਸੀ, ਇਸ ਤਰ੍ਹਾਂ ਬਹਾਦਰ ਸੀ, ਲੜਿਆ ਸੀ ਜਾਂ ਜੋ, ਲੇਕਿਨ ਸਾਨੂੰ ਪ੍ਰੋਪਰ ਜਾਂ ਪੂਰੀ ਹਿਸਟਰੀ ਉਹਨਾਂ ਬਾਰੇ ਜਾਣਕਾਰੀ ਨਹੀਂ ਦੱਸੀ ਜਾਂਦੀ। ਔਰ ਇਹ ਬਹੁਤ ਵੱਡੀ ਇੱਕ ਗਲਤ ਫਹਿਮੀ ਹੈ ਕਿ ਜਿਹੜਾ ਲੋਹੜੀ ਹੈ ਇਹ ਸਿੱਖਾਂ ਦਾ ਤਿਉਹਾਰ ਹੈ। ਅਗਰ ਮੈਂ ਤਾਂ ਉਹਨਾਂ ਨੂੰ, ਸਿੱਖਾਂ ਨੂੰ, ਹਿੰਦੂਆਂ ਨੂੰ ਸਲੂਟ ਕਰਦਾ ਕਿ ਯਾਰ ਇੱਕ ਮੁਸਲਮਾਨ ਦਾ ਤਿਉਹਾਰ ਤੁਸੀਂ ਮਨਾ ਰਹੇ ਹੋ। ਦੁੱਲਾ ਭੱਟੀ ਲਈ ਤੁਸੀਂ ਗੀਤ ਵੀ ਗਾਉਂਦੇ ਹੋ, ਉਹ ਗੀਤ ਸਾਰੇ ਦੋਸਤਾਂ ਨੇ ਸੁਣਿਆ ਹੋਏਗਾ। ਉਹਦੇ ਸ਼ੁਰੂ ਦੇ ਕੋਈ ਇੱਕ ਦੋ ਸ਼ੇਰ, ਮੈਂ ਨੀ ਸੁੰਦਰੀ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ, ਦੁੱਲੇ ਧੀ ਵੀ ਆਈ, ਸ਼ੇਰ ਸ਼ੱਕਰ ਪਾਈ, ਇੰਝ ਕਰਕੇ ਇੱਕ ਲੰਮੀ ਇੱਕ ਹੋਰ ਵੀ ਕਾਫੀ ਜ਼ਿਆਦਾ ਸ਼ੇਰ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ, ਬੜੇ ਪਿਆਰੇ ਸ਼ੇਰ ਨੇ। ਅਗਰ ਤੁਸੀਂ YouTube ਦੇ ਉੱਤੇ ਸਰਚ ਕਰੋਗੇ, ਗੂਗਲ 'ਤੇ ਸਰਚ ਕਰੋਗੇ, ਇੱਕ ਬੜੀ ਇਹਦੀ ਡਿਟੇਲ ਨਾਲ ਚੀਜ਼ਾਂ ਨਿਕਲ ਆਉਂਦੀਆਂ ਨੇ। ਲੇਕਿਨ ਮੁਖਤਸਰ, ਕਿਉਂਕਿ ਵੀਡੀਓ ਕਲਿੱਪ ਮੁਖਤਸਰ ਬਣਾਉਣਾ ਸੀ, ਇਸ ਕਰਕੇ ਨਾਲ ਹੀ ਮੈਂ ਇਜਾਜ਼ਤ ਚਾਹਾਂਗਾ ਔਰ ਸਾਰੇ ਦੋਸਤਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿਆਂਗਾ। ਔਰ ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਆਖਾਂਗਾ, ਮੇਰੇ ਵੀਰੋ, ਦੋਸਤੋ, ਭੈਣੋ ਤੇ ਭਰਾਓ, ਆਪਣੀ ਹਿਸਟਰੀ ਦੇ ਬਾਰੇ ਜ਼ਰੂਰ ਪਤਾ ਕਰੋ। ਔਰ ਜ਼ਰੂਰੀ ਨਹੀਂ ਹੈ ਕਿ ਜਿਹੜੀ ਚੀਜ਼ ਤੁਹਾਨੂੰ ਪਹਿਲੇ ਕਦੀ ਦੱਸੀ ਗਈ ਹੈ ਉਹਦੇ ਵਿੱਚ ਹਕੀਕਤ ਹੋਵੇ, ਹਕੀਕਤ ਕੋਈ ਅਲੱਗ ਵੀ ਹੋ ਸਕਦੀ ਹੈ। ਬਹੁਤ ਮਿਹਰਬਾਨੀ, ਅੱਲਾ ਸੋਹਣੇ ਦੇ ਹਵਾਲੇ।